ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 21 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਿਰਕੀਆਨਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਗਲੋਬਿਸ, ਯੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਵਰਜੀਨੀਆ ਦੇ ਵਿੱਚ ਹੁਣੇ ਜਿਹੜੀਆਂ ਆ ਵੋਟਾਂ ਪੈ ਕੇ ਹਟੀਆਂ ਹੈਗੀਆਂ। ਇਹ ਇੱਕ ਅਮੈਂਡਮੈਂਟ ਸੀਗੀ ਵੀ ਕਾਂਗਰੈਸ਼ਨਲ ਰੀਡਿਸਟ੍ਰਿਕਟਿੰਗ ਦੇ ਹਿਸਾਬ ਦੇ ਵਿੱਚ, ਤੇ ਜਿਸ ਹਿਸਾਬ ਦੇ ਨਾਲ ਜਿਹੜੀ ਰੀਡਿਸਟ੍ਰਿਕਟਿੰਗ ਕਰਨੀ ਸੀ, ਜਿੱਦਾਂ ਕੈਲੀਫੋਰਨੀਆ ਦੇ ਵਿੱਚ ਵੀ ਹੋਈ ਹੈਗੀ ਆ, ਤੇ ਇਹਦੇ ਵਿੱਚ ਡੈਮੋਕ੍ਰੇਟਸ ਕਾਫੀ ਜ਼ਿਆਦਾ ਜਿਹੜੇ ਕਹਿੰਦੇ ਕਈ ਹਾਊਸ ਦੀਆਂ ਸੀਟਸ ਪਿਕ ਕਰ ਲੈਣਗੇ। ਸੋ ਫਾਰ ਜੋ ਰਿਜ਼ਲਟ ਆ ਰਹੇ ਆ ਉਹ ਹੱਕ ਦੇ ਵਿੱਚ ਆ ਰਹੇ ਆ। 71.9% ਯੈਸ ਕਹਿ ਰਹੇ ਆ, 28.1% ਜੋ ਆ ਉਹ ਨੋ ਕਹਿ ਰਹੇ ਹੈਗੇ ਆ। ਸੋ ਇਹ ਜਿਹੜੀ ਕਹਿੰਦੇ ਵੀ ਸਟੀਵ ਕੋਰਨਾਕੀ ਇਹ ਜੋ ਆ ਉਹ ਬ੍ਰੇਕ ਡਾਊਨ ਕਰ ਰਿਹਾ ਕਿਸ ਹਿਸਾਬ ਦੇ ਨਾਲ ਜੇ ਇੱਕ ਰਿਪਰੈਜ਼ੈਂਟੇਟਿਵ ਸ਼ੈਲਾ ਹੈਗੀ ਆ, ਉਹਨਾਂ ਨੇ ਵੀ ਰਿਜ਼ਾਈਨ ਕੀਤਾ ਹੈਗਾ ਫਲੋਰੀਡਾ ਦੇ ਵਿੱਚ। ਸੋ ਕੁਝ ਡੈਮੋਕ੍ਰੇਟ ਆਲਰੇਡੀ ਰਿਜ਼ਾਈਨ ਕਰ ਗਿਆ, ਐਰਿਕ ਸਵੈਲਵੈਲ, ਔਰ ਸੋ ਕਾਫੀ ਜ਼ਿਆਦਾ ਜਿਹੜੀ 2019 ਦੀ 2026 ਦੀ ਜਿਹੜੀ ਨਵੰਬਰ ਦੀ ਇਲੈਕਸ਼ਨ ਹੋਣੀ ਆ ਉਹ ਬਹੁਤ ਇੰਟਰਸਟਿੰਗ ਹੋਊਗੀ, ਕਿਉਂਕਿ ਉਹਦੇ ਵਿੱਚ ਹੁਣ ਕੈਲੀਫੋਰਨੀਆ ਤੇ ਵਰਜੀਨੀਆ ਦੋਨਾਂ ਨੇ ਰੀਡਿਸਟ੍ਰਿਕਟਿੰਗ ਕਰ ਦਿੱਤੀ ਆ, ਜਿਹਦੇ ਨਾਲ ਡੈਮੋਕ੍ਰੇਟਸ ਹੋਰ ਸੀਟਾਂ ਕਾਂਗਰਸ ਦੇ ਵਿੱਚ ਪਿਕ ਕਰਨਗੇ। ਜੀ, ਇਹ ਸਾਰੇ ਦੀ ਸ਼ੁਰੂਆਤ ਟੈਕਸਸ ਦੇ ਦੁਆਰਾ ਜਿਹੜੀ ਉਹ ਕੀਤੀ ਗਈ ਸੀਗੀ, ਜਦੋਂ ਰਾਸ਼ਟਰਪਤੀ ਟਰੰਪ ਦੇ ਕਹਿਣ ਦੇ ਉੱਤੇ ਉਹਨਾਂ ਨੇ ਜਿਹੜੀਆਂ ਕੁਝ ਡਿਸਟ੍ਰਿਕਟਸ ਆ ਜਿਹਦੇ ਨਾਲ ਰਿਪਬਲਿਕਨਸ ਆ ਆਪਣੀ ਮੈਜੋਰਟੀ ਨੂੰ ਹਾਸਲ ਕਰ ਸਕਣ ਜਾਂ ਬਰਕਰਾਰ ਰੱਖ ਸਕਣ, ਉਹ ਕੀਤਾ ਸੀ। ਫਿਰ ਉਸ ਦੀ ਜਵਾਬੀ ਕਾਰਵਾਈ 'ਚ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਆ ਉਹ ਕਹਿੰਦੇ ਵੀ ਅਸੀਂ ਕਿਉਂ ਪਿੱਛੇ ਰਹੀਏ, ਉਹਨਾਂ ਨੇ ਵੀ ਕੰਮ ਖਿੱਚ ਲਿਆ। ਉਸ ਤੋਂ ਬਾਅਦ ਦੇ ਵਿੱਚ ਕਈ ਜਿਹੜੀਆਂ ਰੈੱਡ ਸਟੇਟਸ ਪਹਿਲਾਂ ਹੀ ਸੀ ਉਹਨਾਂ ਨੇ ਹੋਰ ਜ਼ਿਆਦਾ ਜਿਹੜੇ ਪਾਰਟੀਜ਼ਨ ਜੈਰੀਮੈਂਡਰਿੰਗ ਜਿਹੜੀ ਉਹ ਕਰ ਦਿੱਤੀ ਤੇ ਮੁਲਕ ਭਰ ਦੇ ਵਿੱਚ ਰੀਡਿਸਟ੍ਰਿਕਟਿੰਗ ਵਾਰ ਜਿਹੜੀ ਆ ਉਹ ਸ਼ੁਰੂ ਹੋ ਗਈ। ਸੋ ਉਸੇ ਦਾ ਹੀ ਜਿਹੜਾ ਇਹ ਅਸਰ ਆ। ਤੇ ਹੁਣ ਇੱਥੋਂ ਇਹ ਪਤਾ ਲੱਗਦਾ ਵੀ ਲੋਕਾਂ ਦੀ ਰਾਏ ਨੂੰ ਦੇਖੋ ਬਦਲਿਆ ਵੀ ਜਿਹੜਾ ਉਹ ਜਾ ਸਕਦਾ ਆ, ਵੀ ਪਹਿਲਾਂ ਕੁਝ ਹੋਰ ਸੀ ਤੇ ਫਿਰ ਉਸ ਹਿਸਾਬ ਦੇ ਨਾਲ ਹਲਕਾ ਕੱਟ ਦਓ ਵੀ ਤੁਹਾਡਾ ਜਿਹੜਾ ਮੈਜੋਰਟੀ ਵਾਲਾ ਬੰਦਾ ਜਿਹੜਾ ਉਹ ਜਿੱਤ ਜਾਵੇ। ਸੋ ਰੀਡਿਸਟ੍ਰਿਕਟਿੰਗ ਨੂੰ ਲੈ ਕੇ ਹਮੇਸ਼ਾ ਹੀ ਰੌਲਾ ਰੱਪਾ ਇਸੇ ਕਰਕੇ ਪੈਂਦਾ ਰਿਹਾ ਤੇ ਹਮੇਸ਼ਾ ਹੀ ਇਹ ਜਿਹੜੀਆਂ ਜਿਹੜੇ ਮੁੜ ਹਲਕਾਬੰਦੀ ਜਿਹੜੀ ਹੁੰਦੀ ਆ ਉਹ ਅਕਸਰ ਹੀ ਅਦਾਲਤਾਂ ਦੇ ਵਿੱਚ ਉਹ ਫੈਸਲੇ ਘੁੰਮਦੇ ਜਿਹੜੇ ਉਹ ਰਹਿੰਦੇ ਆ। ਐਸੋਸੀਏਟ ਪ੍ਰੈਸ ਇਹ ਕਿਆਸ ਰਾਈ ਲਾ ਰਹੀ ਆ ਵੀ 3 ਮਿਲੀਅਨ 30 ਲੱਖ ਜਿਹੜੇ ਵਰਜੀਨੀਅਨ ਆ ਉਹ ਇਸ ਦੇ ਵਿੱਚ ਬੈਲਟ ਕਾਸਟ ਕਰਨਗੇ। ਰਜਿਸਟਰਡ ਵੋਟਰਸ ਦਾ ਇਹ 48% ਬਣਦਾ ਆ। ਪਿਛਲੀ ਵਾਰ ਗਵਰਨਰ ਵਾਲੀਆਂ ਇਲੈਕਸ਼ਨਸ ਦੇ ਵਿੱਚ 55% ਲੋਕਾਂ ਨੇ ਜਿਹੜੀਆਂ ਵੋਟਾਂ ਆ ਉਹ ਪਾਈਆਂ ਸੀ। 6 ਮਾਰਚ ਤੋਂ ਉੱਥੇ ਅਰਲੀ ਵੋਟਿੰਗ ਸ਼ੁਰੂ ਹੋ ਚੁੱਕੀ ਸੀ, ਜਿਸ ਦੇ ਵਿੱਚ 1.3 ਮਿਲੀਅਨ ਲੋਕਾਂ ਨੇ ਅਰਲੀ ਬੈਲਟ ਜਿਹੜੇ ਉਹ ਕਾਸਟ ਕਰ ਦਿੱਤੇ ਸੀਗੇ। ਸੋ ਇਹਨਾਂ ਇਲੈਕਸ਼ਨ ਦੇ ਵਿੱਚ ਹਰਜੋਤ ਸਿੰਘ ਜੀ ਇਕੱਲੀ ਵਰਜੀਨੀਆ ਦੀ ਇਹਨਾਂ ਇਲੈਕਸ਼ਨ ਦੇ ਵਿੱਚ $93 ਮਿਲੀਅਨ ਕਹਿੰਦੇ ਵੀ ਡਾਰਕ ਮਨੀ ਆ, ਅਨਟ੍ਰੇਸੇਬਲ, ਪਤਾ ਨਹੀਂ ਕਿੱਥੋਂ ਆਈ, ਕਿਹਦੇ ਹੱਕ ਦੇ ਵਿੱਚ ਜਿਹੜੀ ਆ ਉਹ ਜਾ ਰਹੀ ਹੈ। ਜਿਹੜੇ ਸਪੋਰਟਰ ਸੀਗੇ ਜਾਂ ਓਪੋਨੈਂਟ ਸੀਗੇ ਉਹਦੇ ਵਿੱਚ ਜਿਹੜੀ ਉਹ ਰੇਸ ਦੇ ਵਿੱਚ ਜਿਹੜੀ ਉਹ ਲੱਗੀ ਆ। ਸੋ ਅੱਜ ਕੱਲ ਜਿਹੜੀਆਂ ਹਰਜੋਤ ਸਿੰਘ ਜੀ ਇਹ ਸਿੱਧਾ ਹੀ ਹੋ ਚੁੱਕਾ ਵੀ ਧਨਾੜਾਂ ਦਾ ਕੰਮ ਹੋ ਗਿਆ। ਜਿੰਨੀ ਜ਼ਿਆਦਾ ਮਨੀ ਸਪੈਂਡ ਕਰੂੰਗੇ ਓਨਾ ਹੀ ਉਹਨਾਂ ਦੇ ਜਿਹੜੇ ਜਿੱਤਣ ਦਾ ਜਿਹੜਾ ਚਾਂਸ ਆ ਉਹ ਵੱਧਦਾ ਜਿਹੜਾ ਉਹ ਜਾਂਦਾ ਆ। ਪਰ ਡੈਮੋਕ੍ਰੇਟ ਇਸ ਦੇ ਵਿੱਚ ਆਪਣੇ ਆਪ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਜਿਹੜੀ ਇਸ 'ਚ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹੈਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ
ਕਿਹਾ ਵੀ ਪਾਕਿਸਤਾਨ ਦੇ ਕਹਿਣ ਦੇ ਉੱਤੇ ਮੈਂ ਜਿਹੜੀ ਸੀਜ਼ ਫਾਇਰ ਆ ਉਸ ਨੂੰ ਹੋਰ ਐਕਸਟੈਂਡ ਕਰ ਦਿੱਤਾ ਆ ਇਰਾਨ ਦੇ ਨਾਲ। ਅੱਜ ਜਿਹੜੀ ਆ ਉਹ ਸੀਜ਼ ਫਾਇਰ ਖਤਮ ਹੋਣੀ ਸੀ ਤੇ ਮੁੜ ਦੁਬਾਰਾ ਲੜਾਈ ਵਧਣ ਦੇ ਜਾਂ ਦੁਬਾਰਾ ਸ਼ੁਰੂ ਹੋਣ ਦੇ ਜਿਹੜੀਆਂ ਕਿਆਸਰਾਈਆਂ ਜਿਹੜੀਆਂ ਉਹ ਸੀਗੀਆਂ, ਪਰ ਇਵੈਂਚੁਅਲੀ ਇਰਾਨ ਦੇ ਵੱਲੋਂ ਕਿਸੇ ਨੂੰ ਵੀ ਉੱਥੇ ਗੱਲਬਾਤ ਦੇ ਲਈ ਘੱਲਣ ਦੇ ਲਈ ਉਹ ਰਾਜ਼ੀ ਨਹੀਂ ਹੋਏ। ਇੱਧਰ ਜਿਹੜੇ ਸਾਡੇ ਨੈਗੋਸ਼ੀਏਟਰ ਸੀਗੇ ਉਹ ਇੰਤਜ਼ਾਰ ਕਰ ਰਹੇ ਸੀਗੇ ਵੀ ਹਾਂ ਇਰਾਨ ਵਾਲੇ ਕੁਛ ਹਾਂ ਹੂੰ ਕਰਨ ਤੇ ਆਪਾਂ ਵੀ ਇਸਲਾਮਾਬਾਦ ਨੂੰ ਜਾ ਕੇ ਗੱਲਬਾਤ ਜਿਹੜੀ ਉਹ ਕਰਦੇ ਆ, ਪਰ ਇਰਾਨ ਨੇ ਅਖੀਰਲੇ ਮੂਮੈਂਟ ਤੱਕ ਵੀ ਕੋਈ ਹੱਥ ਪੱਲਾ ਜਿਹੜਾ ਉਹ ਨਾ ਫੜਾਇਆ ਤੇ ਪਾਕਿਸਤਾਨ ਦਾ ਜਿਹੜਾ ਉਹ ਫੀਲਡ ਮਾਰਸ਼ਲ ਦਾ ਆਸਿਮ ਮੁਨੀਰ ਦਾ ਨਾਮ ਲੈ ਕੇ ਟਰੰਪ ਹੁਣਾਂ ਨੇ ਬਾਅਦ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਵੀ ਉਹਨਾਂ ਦੇ ਕਹਿਣ ਦੇ ਉੱਤੇ ਪਾਕਿਸਤਾਨ ਦੇ ਮਾਈ ਗੁੱਡ ਫਰੈਂਡ ਆਸਿਮ ਮੁਨੀਰ ਜਿਹੜਾ ਉਹ ਕਹਿ ਕੇ ਕਿਹਾ ਵੀ ਅਸੀਂ ਗੱਲਬਾਤ ਜਿਹੜੀ ਉਹ ਨਾਲ ਉਧਰਲੇ ਪਾਸੇ ਵੀ ਕਰ ਰਹੇ ਹਾਂ, ਸੋ ਤੁਸੀਂ ਲੜਾਈ ਜਿਹੜੀ ਉਹ ਨਾ ਸ਼ੁਰੂ ਕਰਿਓ ਤੇ ਅਣਮਿੱਥੇ ਸਮੇਂ ਦੇ ਲਈ ਜਿਹੜੀ ਸੀਜ਼ ਫਾਇਰ ਆ ਉਸ ਨੂੰ ਹੁਣ ਐਕਸਟੈਂਡ ਕਰ ਦਿੱਤਾ ਆ। ਇਰਾਨ ਦੇ ਉੱਤੇ ਸੈਂਕਸ਼ਨਸ ਪਹਿਲਾਂ ਦੇ ਨਾਲੋਂ ਹੋਰ ਵੱਧ ਚੁੱਕੀਆਂ ਆ, ਉਹਨਾਂ ਦਾ ਕਾਫੀ ਨੁਕਸਾਨ ਵੀ ਜਿਹੜਾ ਉਹ ਹੋ ਚੁੱਕਾ ਆ ਤੇ ਇਹਦੇ ਦਰਮਿਆਨ ਹੁਣ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਜਿਹੜੀ ਸੀਜ਼ ਫਾਇਰ ਆ ਉਹ ਇਰਾਨ ਦੇ ਨਾਲ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ ਆ, ਪਰ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਬਲੌਕੇਡ ਲਾਇਆ, ਜਿਹੜਾ ਮਿਲਟਰੀ ਨੇ, ਜਿਹੜਾ ਨੇਵੀ ਨੇ ਅਮਰੀਕਾ ਦੀ ਨੇ ਬਲੌਕੇਡ ਲਾਇਆ ਆ ਉਹ ਚਾਲੂ ਜਿਹੜਾ ਆ ਉਹ ਰਹੇਗਾ, ਉਹ ਬਲੌਕੇਡ ਉਹ ਜਿਹੜੀਆਂ ਰੋਕਾਂ ਆ ਉਹ ਚੱਲਦੀਆਂ ਜਿਹੜੀਆਂ ਉਹ ਰਹਿਣਗੀਆਂ। ਸੋ ਇਰਾਨ ਨੇ ਇਹ ਸੀਜ਼ ਫਾਇਰ ਦੀ ਐਕਸਟੈਂਸ਼ਨ ਇਹ ਇੱਕ ਤਰਫਾ ਸੀਜ਼ ਫਾਇਰ ਅਮਰੀਕਾ ਨੇ ਐਲਾਨੀ ਆ, ਇਰਾਨ ਇਸ ਦੇ ਲਈ ਮੰਨੂਗਾ ਜਾਂ ਨਹੀਂ ਉੱਦਾਂ ਤਾਂ ਉਹਨਾਂ ਨੂੰ ਫਾਇਦਾ ਹੀ ਆ ਵੀ ਸੀਜ਼ ਫਾਇਰ ਨੂੰ ਐਕਸਟੈਂਡ ਕਰ ਲੈਣ, ਨਹੀਂ ਤਾਂ ਜਿੱਦਾਂ ਟਰੰਪ ਹੁਣੀ ਕਹਿੰਦੇ ਰਹਿੰਦੇ ਆ ਵੀ ਅਸੀਂ ਤੁਹਾਡੇ ਪਾਵਰ ਪਲਾਂਟ ਵੀ ਡਾ ਦੇਣੇ ਤੇ ਪੁੱਲ ਵੀ ਜਿਹੜੇ ਉਹ ਡਾ ਦੇਣੇ। ਆਲਰੇਡੀ ਸਕੂਲ ਦੇ ਉੱਤੇ ਤਾਂ ਹਮਲਾ ਇਹਨਾਂ ਨੇ ਇੱਕ ਵਾਰੀ ਕਰ ਹੀ ਦਿੱਤਾ ਸੀਗਾ, ਸੋ ਉਹ ਉਹਨਾਂ ਨੂੰ ਫਾਇਦਾ ਹੀ ਆ ਵੀ ਜੇ ਇਹ ਚੀਜ਼ਾਂ ਇੱਧਰਲੇ ਪਾਸੋਂ ਹਮਲਾ ਨਾ ਹੋਵੇ। ਪਾਕਿਸਤਾਨ ਅਖੀਰਲੇ ਮੂਮੈਂਟ ਤੱਕ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਭੱਜ ਨੱਸ ਜਿਹੜੀ ਉਹ ਕਰਦਾ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਕਰਵਾਈ ਜਾ ਸਕੇ। ਇੱਥੋਂ ਤੱਕ ਕਿ ਜਿਹੜਾ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਸੀ ਉਹਨੇ ਵੀ ਕਹਿੰਦੇ ਵੀ ਕਾਫੀ ਗੱਲਬਾਤ ਕੀਤੀ। ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਪਿਛਲੇ ਵੀਕ ਦੇ ਵਿੱਚ ਇਰਾਨ ਤਹਿਰਾਨ ਦੇ ਵਿੱਚ ਆਸਿਮ ਮੁਨੀਰ ਖੁਦ ਜਿਹੜਾ ਉਹ ਦੌਰਾ ਜਿਹੜਾ ਉਹ ਕਰਕੇ ਆਏ ਸੀਗੇ। ਸੋ ਇਰਾਨ ਦੇ ਫੋਰਨ ਮਿਨਿਸਟਰ ਦੇ ਸਪੋਕਸਮੈਨ ਜਿਹੜੇ ਹੈਗੇ ਇਸਮਾਇਲ ਬਗਈ, ਉਹਨਾਂ ਨੇ ਇਰਾਨ ਦੇ ਜਿਹੜੇ ਸਟੇਟ ਟੀਵੀ ਦੇ ਉੱਤੇ ਜਾ ਕੇ ਜਿਹੜਾ ਉਹ ਕਿਹਾ ਵੀ ਕੋਈ ਵੀ ਫਾਈਨਲ ਡਿਸੀਜਨ ਜਿਹੜਾ ਅਸੀਂ ਨਹੀਂ ਲਿਆ ਵੀ ਹੋਰ ਗੱਲਬਾਤ ਜਿਹੜੀ ਉਹ ਕਰਨ ਨੂੰ ਲੈ ਕੇ। ਕਹਿੰਦੇ ਵੀ ਅਨਅਸੈਪਟੇਬਲ ਐਕਸ਼ਨਸ ਨੇ ਯੂਐਸ ਦੇ ਤੇ ਸੀਜ਼ ਫਾਇਰ ਨੂੰ ਉਹਨਾਂ ਨੇ ਉਲੰਘਣਾ ਜਿਹੜੀ ਉਹ ਕੀਤੀ ਆ। ਯੂਐਸ ਨੇ ਜਿਹੜਾ ਇਰਾਨੀਅਨ ਪੋਰਟਸ ਦਾ ਬਲੌਕੇਡ ਲਾਇਆ ਆ ਉਹ ਕਹਿੰਦੇ ਵੀ ਬਹੁਤ ਗਲਤ ਗੱਲ ਹੈਗੀ ਆ। ਸੋ ਪਰ ਇਸ ਦੇ ਦਰਮਿਆਨ ਗੱਲਬਾਤ ਕਿਸੇ ਸਿਰੇ ਨਾ ਵੀ ਚੜੀ ਹੋਈ ਵੀ ਨਹੀਂ, ਪਰ ਅਮਰੀਕਾ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਹ ਜਿਹੜੀ ਇਰਾਨ ਦੇ ਨਾਲ ਸੀਜ਼ ਫਾਇਰ ਸੀ ਉਸ ਨੂੰ ਅਣਮਿੱਥੇ ਸਮੇਂ ਦੇ ਲਈ ਐਕਸਟੈਂਡ ਕਰ ਦਿੱਤਾ ਹੈਗਾ। ਯੂਐਸ ਦੀ ਮਿਲਟਰੀ ਜਿਹੜੀ ਆ ਉਹ ਹਜੇ ਵੀ ਇਰਾਨ ਦੇ ਜਿਹੜੇ ਪੋਰਟਸ ਆ ਉਹਨਾਂ ਨੂੰ ਬਲੌਕ ਕਰ ਰਹੀ ਹੈਗੀ ਆ ਤੇ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਹਿ ਦਿੱਤਾ ਵੀ ਐਕਸਟੈਂਸ਼ਨ ਆਪਾਂ ਕਰ ਦਿੱਤੀ ਆ ਸੀਜ਼ ਫਾਇਰ ਦੀ। ਤੇ ਇੱਕ ਜੋ ਕਮਾਂਡਰ ਹੈਗਾ ਇਰਾਨ ਦਾ, ਇਰਾਨੀਅਨ ਕਮਾਂਡਰ ਸੀਨੀਅਰ ਆ, ਉਹਨੇ ਆਪਣੇ ਗੁਆਂਢੀ ਮੁਲਕ ਜੋ ਅਰਬ ਕੰਟਰੀਜ਼ ਆ ਉਹਨਾਂ ਨੂੰ ਇਹ ਕਿਹਾ ਆ ਵੀ ਜੇ ਤੁਹਾਡੇ ਮੁਲਕ ਤੋਂ ਅਮਰੀਕਾ ਦਾ ਕੋਈ ਵੀ ਜਹਾਜ਼ ਜਾਂ ਅਮਰੀਕਾ ਨੇ ਕਿਸੇ ਤਰ੍ਹਾਂ ਸਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਸੇ ਗੁੱਡ ਬਾਏ ਟੂ ਆਇਲ ਪ੍ਰੋਡਕਸ਼ਨ ਇਨ ਮਿਡਲ ਈਸਟ। ਸੋ ਮਿਡਲ ਈਸਟ ਦੇ ਵਿੱਚ ਗੁੱਡ ਬਾਏ ਹੋ ਜਾਊਗੀ ਆਇਲ ਪ੍ਰੋਡਕਸ਼ਨ ਦੀ, ਵੀ ਅਸੀਂ ਤੁਹਾਡੀ ਜਿਹੜੀ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗੇ। ਸੋ ਫਾਰ ਜੇ ਸਰੋਤਿਆਂ ਨੂੰ ਦੱਸਦੀ ਜਾਈਏ 3375 ਲੋਕਾਂ ਦੀ ਇਰਾਨ ਦੇ ਵਿੱਚ ਇਸ ਜੰਗ ਦੇ ਦੌਰਾਨ ਮੌਤ ਹੋ ਚੁੱਕੀ ਆ, 2290 ਲੈਬਨਾਨ ਦੇ ਵਿੱਚ ਤੇ 23 ਜਾਣੇ ਇਜ਼ਰਾਈਲ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। 15 ਜਿਹੜੇ ਇਜ਼ਰਾਈਲੀ ਫੌਜੀ ਆ ਲੈਬਨਾਨ ਦੇ ਵਿੱਚ, 13 ਯੂਐਸ ਦੇ ਜਿਹੜੇ ਸਰਵਿਸਮੈਨ ਆ ਉਹਨਾਂ ਦੀ ਮੌਤ ਹੋਈ ਹੈਗੀ ਆ ਤੇ 100 ਤੋਂ ਵੱਧ ਜਿਹੜੇ ਯੂਐਸ ਦੇ ਸਰਵਿਸਮੈਨ ਆ ਉਹ ਫੱਟੜ ਵੀ ਹੋਏ ਹੈਗੇ ਆ। ਯੂਐਨ ਦੇ ਚੀਫ ਜਨਰਲ ਐਂਟੋਨੀਓ ਗੁਟੇਰਸ ਨੇ ਇੱਕ ਤਰ੍ਹਾਂ ਦੇ ਨਾਲ ਧੰਨਵਾਦ ਕੀਤਾ ਆ ਟਰੰਪ ਉਹਨਾਂ ਦਾ ਵੀ ਹਾਂ ਜੋ ਸੀਜ਼ ਫਾਇਰ ਐਕਸਟੈਂਡ ਕੀਤੀ ਆ, ਡਿਪਲੋਮੇਸੀ ਨੂੰ ਤੁਸੀਂ ਮੌਕਾ ਦੇ ਰਹੇ ਆ, ਉਹ ਬਹੁਤ ਵਧੀਆ ਹੈਗਾ। ਇਸੇ ਤਰ੍ਹਾਂ ਰਾਫੇਲ ਗਰੋਸੀ ਜੋ ਹੈੱਡ ਹੈਗੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਕਮਿਸ਼ਨ ਦੇ, ਉਹਨਾਂ ਨੇ ਵੀ ਇਹ ਕਿਹਾ ਵੀ ਇਸ ਐਕਸਟੈਂਸ਼ਨ ਦੇ ਨਾਲ ਇਹ ਵਧੀਆ ਆ ਵੀ ਗੱਲਬਾਤ ਹੋ ਕੇ ਗੱਲਬਾਤ ਦੇ ਰਾਹੀਂ ਕੋਈ ਨਾ ਕੋਈ ਸੋਲੂਸ਼ਨ ਜਿਹੜਾ ਆ ਉਹ ਕੱਢਿਆ ਜਾਊਗਾ। ਸੋ ਜਿਹੜੀ ਵੈਂਸ ਆਪਣੇ ਵਾਈਸ ਪ੍ਰੈਜ਼ੀਡੈਂਟ ਹੁਣ ਉਹ ਪਾਕਿਸਤਾਨ ਨਹੀਂ ਜਾਣਗੇ ਕਿਉਂਕਿ ਅੱਜ ਉਹਨਾਂ ਨੇ ਜਾਣਾ ਸੀ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ ਉਹਨਾਂ ਦਾ ਧੰਨਵਾਦ ਕੀਤਾ ਆ ਕਿ ਸਾਡੇ ਕਹਿਣ ਦੇ ਉੱਤੇ ਜਿਹੜੀ ਆ ਸੀਜ਼ ਫਾਇਰ
ਉਸ ਨੂੰ ਤੁਸੀਂ ਐਕਸਟੈਂਡ ਕਰ ਦਿੱਤਾ ਹੈਗਾ। ਜੀ। ਫ੍ਰੈਜ਼ਨੋ ਦਾ ਇੱਕ ਬੰਦਾ ਉਸਨੇ ਇਨਵੈਸਟਰਸ ਨੂੰ $45 ਮਿਲੀਅਨ ਦਾ ਜਿਹੜਾ ਚੂਨਾ ਲਾਇਆ ਡੀਫਰਾਡ ਕੀਤਾ ਆ, ਉਸ ਦੇ ਦੋਸ਼ਾਂ ਨੂੰ ਕਬੂਲ ਕਰ ਲਿਆ ਆ। ਬਿਟਵਾਈਜ਼ ਕਰਕੇ ਇੱਕ ਕੰਪਨੀ ਸੀਗੀ ਇੱਥੇ ਫ੍ਰੈਜ਼ਨੋ ਦੇ ਵਿੱਚ ਜਿਹੜੀ ਉਹ ਬਣੀ ਸੀ। ਇਸਨੇ ਕਹਿੰਦੇ ਵੀ $45 ਮਿਲੀਅਨ ਦੇ ਜਿਹੜੇ ਲੋਨਸ ਆ ਉਹ ਕਰਕੇ ਜਾਂ ਉਹਨਾਂ ਦੇ ਵਿੱਚ ਧਾਂਦਲੀਆਂ ਜਿਹੜੀਆਂ ਉਹ ਕਰਕੇ ਲੋਕਾਂ ਨੂੰ ਜਿਹੜਾ ਉਹ ਡੀਫਰਾਡ ਕੀਤਾ ਇਨਵੈਸਟਰਸ ਨੂੰ। ਅਦਾਲਤੀ ਦਸਤਾਵੇਜ਼ ਦੱਸਦੇ ਆ ਡੇਵਿਡ ਹਾਰਡ ਕੈਸਲ ਤੇ ਉਸਦਾ ਜਿਹੜਾ ਬਿਜ਼ਨਸ ਪਾਰਟਨਰ ਐਂਡਰਿਊ ਐਡਲਰ, ਉਹਨਾਂ ਨੇ ਲੋਨ ਕੀਤਾ ਬਿਟਵਾਈਜ਼ ਇੰਡਸਟਰੀਜ਼ ਨੂੰ ਤਕਰੀਬਨ $20 ਮਿਲੀਅਨ ਹਾਈ ਇੰਟਰਸਟ ਹਾਰਡ ਮਨੀ ਲੋਨਸ ਸਪੈਸ਼ਲ ਪਰਪਸ ਐਂਟੀਟੀ ਸਟਾਰਟਅਪ ਇਨਵੈਸਟਮੈਂਟਸ LLC ਦੇ ਜ਼ਰੀਏ। ਜਾਂਚਕਰਤਾ ਨੇ ਜਿਹੜਾ ਉਹ ਦੱਸਿਆ ਵੀ ਹਾਰਡ ਕੈਸਲ ਤੇ ਜਿਹੜਾ ਐਡਲਰ ਆ, ਉਹਨਾਂ ਨੇ ਜਿਹੜੇ ਓਰੀਜਨਲ ਅਸਲੀ ਜਿਹੜੇ ਲੋਨ ਦੇ ਡਾਕੂਮੈਂਟ ਸੀ ਉਹਨਾਂ ਦੇ ਵਿੱਚ ਫੇਰ ਬਦਲ ਕਰ ਦਿੱਤਾ, ਫਿਰ ਉਹਨਾਂ ਨੂੰ ਸਪਲਿਟ ਕਰ ਦਿੱਤਾ ਤੇ ਇਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਹੋਰ ਇਨਵੈਸਟਰਸ ਨੂੰ ਵੇਚ ਦਿੱਤਾ ਸੀਗਾ। ਅਥਾਰਟੀਜ਼ ਮੰਨਦੇ ਆ ਵੀ ਇਦਾਂ ਮਹਿਸੂਸ ਕਰਾਇਆ ਜਾ ਰਿਹਾ ਸੀਗਾ ਵੀ ਬਿਟਵਾਈਜ਼ ਜਿਹੜਾ ਆ ਉਹਨਾਂ ਨੂੰ ਦਿਖਾਇਆ ਇਹ ਜਾ ਰਿਹਾ ਸੀਗਾ ਵੀ ਬਹੁਤ ਘੱਟ ਇੰਟਰਸਟ ਦੇਣਾ ਪਊਗਾ, ਬਲਕਿ ਜਿਹੜਾ ਇੰਟਰਸਟ ਜਿਹੜਾ ਦੇਣਾ ਸੀ ਉਹ ਲੋਨਸ ਦੇ ਉੱਤੇ ਉਹ ਕਾਫੀ ਜਿਹੜਾ ਉਹ ਜ਼ਿਆਦਾ ਸੀ। ਐਡਲਰ ਨੇ ਪਿਛਲੇ ਸਾਲ ਹੀ ਆਪਣੇ ਦੋਸ਼ਾਂ ਨੂੰ ਜਿਹੜਾ ਉਹ ਕਬੂਲਿਆ ਸੀ ਤੇ ਇਸ ਦੇ ਲਈ ਇਸ ਨੂੰ 3 ਸਾਲ ਤੇ 5 ਮਹੀਨੇ ਦੀ ਸਜ਼ਾ ਜਿਹੜੀ ਉਹ ਹੋਈ ਸੀ। ਤੇ ਜਿਹੜਾ ਹਾਰਡ ਕੈਸਲ ਆ, ਇਸ ਨੂੰ ਹੁਣ ਆਉਂਦੀ 14 ਸਤੰਬਰ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ, ਜਿਸ ਦੇ ਵਿੱਚ ਮੈਕਸਿਮਮ ਸਜ਼ਾ 20 ਸਾਲ ਦੀ ਜਿਹੜੀ ਉਹ ਹੋ ਸਕਦੀ ਆ। ਪਰ $45 ਮਿਲੀਅਨ ਦਾ ਜਿਹੜਾ ਰਗੜਾ ਆ ਇਨਵੈਸਟਰਸ ਨੂੰ ਬਿਟਵਾਈਜ਼ ਕੰਪਨੀ ਦੇ ਜ਼ਰੀਏ ਇਹ ਦੋ ਜਾਣੇ ਜਿਹੜੇ ਉਹ ਲਾ ਕੇ ਤੁਰਦੇ ਬਣੇ। ਇਸੇ ਤਰ੍ਹਾਂ ਇੱਕ ਭਾਰਤੀ ਮੂਲ ਦੇ ਸਟੂਡੈਂਟ ਨੇ ਕੁਝ ਬਜ਼ੁਰਗ ਲੋਕਾਂ ਨੂੰ ਜਿਹੜਾ ਲੁੱਟਿਆ ਹੈਗਾ। 27 ਸਾਲਾਂ ਦਾ ਵੈਂਕਟੇਸ਼ਵਰ ਚਗਮਾ ਰੈਡੀ, ਇਹ ਕਹਿੰਦੇ ਵੀ 79 ਸਾਲਾਂ ਦੇ ਵੀਅਤਨਾਮ ਵੈਟਰਨ ਨੂੰ ਡੈਲਾਵੇਅਰ ਕਾਉਂਟੀ ਦੇ ਵਿੱਚ ਲੁੱਟਿਆ। ਅਗਸਤ 2025 ਦੇ ਵਿੱਚ ਉਹਨੂੰ ਕਾਲ ਕੀਤੀ ਵੀ ਮਾਈਕਰੋਸਾਫਟ ਸਪੋਰਟ ਤੋਂ ਆ, ਤੇਰਾ ਜਿਹੜਾ ਡਾਟਾ ਆ ਉਹ ਕੰਪਿਊਟਰ ਦੇ ਵਿੱਚੋਂ ਕਿਸੇ ਤਰ੍ਹਾਂ ਜਿਹੜਾ ਚੋਰੀ ਹੋਇਆ ਤੇ ਉਹ ਕ੍ਰਿਮੀਨਲ ਦੇ ਪਾਸ ਗਿਆ ਹੈਗਾ, ਇਸ ਕਰਕੇ ਤੇਰੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਤੇ ਉਹ ਤੋਂ ਬਾਅਦ ਉਸ ਤੋਂ ਗੋਲਡ ਮੰਗਿਆ, ਹੋਰ ਕਈ ਕੁਝ ਫੇਕ ਆਪਣੇ ਆਪ ਨੂੰ ਆਫੀਸਰ ਬਣ ਕੇ। ਕੱਲਾ ਇਹ ਨਹੀਂ ਹੈ, ਬਿਨਾਂ ਹੋਰ ਵੀ 1-2 ਸ਼ਹਿਰਾਂ ਦੇ ਵਿੱਚ ਉਸਨੇ ਇਦਾਂ ਦਾ ਜਿਹੜਾ ਕੰਮ ਕੀਤਾ। ਜਦੋਂ ਉਸ ਨੂੰ ਅਰੈਸਟ ਕੀਤਾ ਗਿਆ, ਉਹ ਕਹਿੰਦਾ ਮੈਂ ਸਟੂਡੈਂਟ ਵੀਜ਼ੇ ਤੇ ਹੈਗਾ ਤੇ ਮੇਰਾ ਜਿਹੜਾ ਐਕਸਪੈਲ ਕਰ ਦਿੱਤਾ ਸੀ ਮੈਨੂੰ ਯੂਨੀਵਰਸਿਟੀ ਨੇ, ਕਾਲਜ ਨੇ, ਮੈਂ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਦੀ ਟਰਾਈ ਕਰ ਰਿਹਾ ਸੀ। ਜੀ। ਅੱਜ ਹਰਜੋਤ ਸਿੰਘ ਜੀ, ਫ੍ਰੈਜ਼ਨੋ ਵਾਲੇ ਇਲਾਕੇ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਨੇ ਜਿਹੜੇ ਟੋਰਨੇਡੋ ਵਾਰਨਿੰਗ ਜਿਹੜੀਆਂ ਉਹ ਇਸ਼ੂ ਕੀਤੀਆਂ ਜਿਹੜੀਆਂ ਸੀਗੀਆਂ, ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਜਿਹੜੀਆਂ ਵਾਰਨਿੰਗਸ ਆ ਉਹ ਹਟਾਈਆਂ ਜਿਹੜੀਆਂ ਗਈਆਂ ਆ। ਇਸ ਦੇ ਕਰਕੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਸ਼ੈਲਟਰ ਇਨ ਪਲੇਸ ਵੀ ਜਿਹੜਾ ਉਹ ਕਰਨਾ ਪਿਆ, ਜਿਸ ਕਰਕੇ ਬੱਚਿਆਂ ਨੂੰ ਜਿਹੜੀ ਛੁੱਟੀ ਆ ਥੋੜੀ ਦੇਰੀ ਨਾਲ ਵੀ ਹੋਈ। ਜਦ ਇਸ ਤੋਂ ਪਹਿਲੇ ਵਾਲਾ ਹਰਜੋਤ ਸਿੰਘ ਜੀ ਮੈਂ ਪ੍ਰੋਗਰਾਮ ਕਰ ਰਿਹਾ ਸੀ ਤਾਂ ਉਸ ਦਰਮਿਆਨ ਮੋਲੇ ਧਾਰ ਜਿਹੜਾ ਮੀਂਹ ਆ ਬਹੁਤ ਹੀ ਜਿਹੜਾ ਜ਼ੋਰ ਦੇ ਨਾਲ ਮੀਂਹ ਪਿਆ। ਇਸ ਤੋਂ ਇਲਾਵਾ ਮੰਡੇਰਾ, ਹੋਰ ਇਲਾਕਿਆਂ ਦੇ ਵਿੱਚ, ਇਰਦ ਗਿਰਦ ਇਲਾਕਿਆਂ ਦੇ ਵਿੱਚ, ਕਰਮਨ ਦੇ ਵਿੱਚ, ਹੋਰ ਵੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਜਿਹੜਾ ਉਹ ਆਇਆ ਆ। ਕੁਆਟਰ ਸਾਈਜ਼ ਜਿਹੜੀ ਹੇਲ ਆ ਉਹ ਵੀ ਦੇਖੀ ਗਈ ਆ। ਗੜੇਮਾਰੀ ਵੀ ਜਿਹੜੀ ਐਨ ਆ ਉਹ ਪਈ ਹੈਗੀ ਆ। ਸੋ ਕਹਿੰਦੇ ਵੀ 2 ਟੋਰਨੇਡੋਜ਼ ਤਕਰੀਬਨ ਟੱਚ ਡਾਊਨ ਹੋਏ ਆ ਕਲੋਵਿਸ ਤੋਂ ਤਕਰੀਬਨ 9 ਮਾਈਲ ਨਾਰਥ ਵਾਲੇ ਪਾਸੇ। ਤੇ ਔਬਰੀ ਇੱਕ ਸ਼ਹਿਰ ਆਉਂਦਾ ਆ ਪਹਾੜਾਂ ਦੇ ਵੱਲ ਨੂੰ, ਇੱਧਰ 168 ਦੇ ਉੱਤੇ ਜਦੋਂ ਤੁਸੀਂ ਅੱਗੇ ਨੂੰ ਜਾਂਦੇ ਆ ਤਾਂ ਉੱਥੇ ਜਿਹੜੇ ਕਨਫਰਮਡ ਟੋਰਨੇਡੋ ਜਿਹੜੇ ਆ ਉਹ ਦੇਖੇ ਗਏ ਆ। ਸੋ ਇੱਥੋਂ ਜਦੋਂ ਅਸੀਂ ਦੇਖ ਰਹੇ ਸੀ ਸਟੂਡੀਓ ਦੇ ਬਾਹਰੋਂ ਤਾਂ ਬਹੁਤ ਹੀ ਕਾਲੀਆਂ ਜਿਹੜੀਆਂ ਘਟਾਵਾਂ ਆ ਉਹ ਇੱਧਰਲੇ ਪਾਸੇ ਵੱਲ ਨੂੰ ਸੀ। ਸੋ ਬਹੁਤ ਤੇਜ਼ ਜਿਹੜਾ ਉਹ ਮੀਂਹ ਪਿਆ ਆ। ਸੋ ਵੈਦਰ ਚੇਂਜ ਦੇ ਚੱਲਦਿਆਂ ਹਰਜੋਤ ਸਿੰਘ ਜੀ, ਟੋਰਨੇਡੋਜ਼ ਦੀਆਂ ਵਾਰਨਿੰਗ ਅੱਗੇ ਹੈਨਫੋਰਡ ਵਾਲੇ ਇਲਾਕੇ 'ਚ ਅਕਸਰ ਆ ਜਾਂਦੀਆਂ ਸੀਗੀਆਂ, ਇੱਧਰ ਘੱਟ ਜਿਹੜੀਆਂ ਆਉਂਦੀਆਂ ਰਹੀਆਂ ਆ। ਪਰ ਅੱਜ ਇੱਥੇ ਜਿਹੜੀ ਕਹਿ ਲਓ ਵੀ ਵੈਦਰ ਦੀ ਇਹਨਾਂ ਚੇਂਜਸ ਦੇ ਦਰਮਿਆਨ ਫ੍ਰੈਜ਼ਨੋ ਇਲਾਕੇ 'ਚ, ਫ੍ਰੈਜ਼ਨੋ ਕਾਉਂਟੀ ਦੇ ਵਿੱਚ ਟੋਰਨੇਡੋ ਵਾਰਨਿੰਗਸ ਜਿਹੜੀਆਂ ਹੋਈਆਂ ਤੇ 2 ਜਿਹੜੇ ਟੋਰਨੇਡੋਜ਼ ਆ, ਸੈਕਿੰਡ ਟੋਰਨੇਡੋ ਕਹਿੰਦੇ ਜੀ ਉਹ ਵੀ ਟੱਚ ਡਾਊਨ ਹੋਇਆ ਆ ਫ੍ਰੈਜ਼ਨੋ ਕਾਉਂਟੀ ਦੀਆਂ ਫੁੱਟ ਹਿਲਸ ਦੇ ਵਿੱਚ। ਨੈਸ਼ਨਲ ਵੈਦਰ ਸਰਵਿਸ ਨੇ ਇਸ ਨੂੰ ਕਨਫਰਮ ਕੀਤਾ ਜਿਹੜਾ ਉਹ ਹੈਗਾ। ਸੋ ਕਹਿੰਦੇ ਵੀ ਇਸ ਟੋਰਨੇਡੋ ਦੇ ਨਾਲ, ਕਿਸੇ ਵੀ ਟੋਰਨੇਡੋ ਦੇ ਨਾਲ ਕਹਿੰਦੇ ਵੀ ਇਹ ਸਭ ਤੋਂ ਵੱਡਾ ਖਤਰਾ ਹੁੰਦਾ ਆ ਰੂਫਸ ਨੂੰ, ਵਿੰਡੋਜ਼ ਨੂੰ ਤੇ ਜਿਹੜੀਆਂ ਗੱਡੀਆਂ ਆ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਕਿਉਂਕਿ ਮਲਬਾ ਉੱਡਦਾ ਹੋਇਆ ਬਹੁਤ ਤੇਜ਼ ਰਫ਼ਤਾਰ ਦੇ ਨਾਲ ਤੁਹਾਡੇ ਘਰ ਦੇ ਵਿੱਚ, ਤੁਹਾਡੀ ਗੱਡੀ ਦੇ ਵਿੱਚ ਆ ਕੇ ਜਾਂ ਤੁਹਾਡੀ, ਜੇ ਤੁਸੀਂ ਵੀ ਬਾਹਰ ਆ ਤਾਂ ਉਹ ਵੱਜ ਸਕਦਾ ਆ। ਅਕਸਰ ਜਦੋਂ ਇੰਨਾ ਬਹੁਤ ਤੇਜ਼ ਮੀਂਹ ਪੈਂਦਾ ਹੋਵੇ ਤਾਂ ਅਕਸਰ ਇਹੀ
ਦੱਸਿਆ ਜਾਂਦਾ ਵੀ ਗੱਡੀ ਨਾ ਚਲਾਈ ਜਾਵੇ ਉਸ ਟਾਈਮ ਦੇ ਉੱਤੇ, ਐਗਜ਼ਿਟ ਕੱਢ ਕੇ ਬਾਹਰ ਵਾਲੇ ਪਾਸੇ ਹੋ ਕੇ ਤੇ ਵੇਟ ਕਰੋ ਵੀ ਜਦੋਂ ਬਹੁਤ ਤੇਜ਼ ਮੀਂਹ ਆ ਉਹ ਰੁਕ ਜਾਵੇ। ਤੁਸੀਂ ਰੇਡੀਓ ਦੇ ਉੱਤੇ ਜਿਹੜੇ ਖਾਸ ਕਰਕੇ ਇੱਧਰ ਫਰੈਜ਼ਨੋ ਕਾਉਂਟੀ 'ਚ ਉਹਨਾਂ ਨੇ ਬਹੁਤ ਜ਼ਿਆਦੀਆਂ ਜਿਹੜੀਆਂ ਵੈਦਰ ਵਾਰਨਿੰਗਸ ਅੱਜ ਸੁਣੀਆਂ ਹੋਣੀਆਂ ਰੇਡੀਓਜ਼ ਦੇ ਉੱਤੇ। ਸੋ ਰੇਡੀਓ ਦਾ ਮਕਸਦ ਇਹ ਹੁੰਦਾ ਆ ਵੀ ਤੁਹਾਡੇ ਤੱਕ ਤੁਰੰਤ ਨੈਚੁਰਲ ਡਿਜ਼ਾਸਟਰ ਹਾਂ ਕੋਈ ਵੀ ਐਮਰਜੈਂਸੀ ਵਾਲੀ ਜਿਹੜੀ ਗੱਲ ਆ ਤੁਰੰਤ ਤੁਹਾਡੇ ਤੱਕ ਜਿਹੜੀ ਉਸਦੀ ਪਹੁੰਚ ਜਿਹੜੀ ਉਹ ਹੋ ਜਾਵੇ। ਉਹਦੇ ਵਿੱਚ ਬਾਰ-ਬਾਰ ਦੱਸਿਆ ਜਾ ਰਿਹਾ ਸੀਗਾ ਵੀ ਸੁਰੱਖਿਅਤ ਥਾਵਾਂ ਦੇ ਉੱਤੇ ਆਪਣੇ ਆਪ ਨੂੰ ਘਰ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਜਿਹੜਾ ਉਹ ਰੱਖੋ, ਤਾਂ ਜੋ ਕੋਈ ਉੱਡਦਾ ਹੋਇਆ ਮਲਬਾ ਜੇ ਟੋਰਨੇਡੋ ਤੇਜ਼ ਵੀ ਆ ਜਾਂਦਾ ਹੈ, ਰੱਬ ਨਾ ਕਰੇ ਜੇ ਆਉਂਦਾ, ਤਾਂ ਵੀ ਉਹ ਤੁਹਾਡੇ ਵਾਲੇ ਪਾਸੇ ਨੂੰ ਆ ਕੇ ਤੁਹਾਨੂੰ ਨੁਕਸਾਨ ਨਾ ਪਹੁੰਚਾਵੇ। ਸੋ ਵੈਦਰ ਨੇ ਕਰਵਟ ਜਿਹੜੀ ਆ ਹਰਜੋਤ ਸਿੰਘ ਜੀ ਲਈ ਆ। ਜਗਤਾਰ ਗਿੱਲ ਜੀ ਵੀ ਆਪਣੇ ਜੋ ਪੰਜਾਬੀ ਰੇਡੀਓ USA ਦੇ ਹੋਸਟ ਨੇ ਉਹ ਵੀ ਦੱਸ ਰਹੇ ਵੀ ਬੇ ਏਰੀਆ ਦੇ ਵਿੱਚ ਵੀ ਹਰਜੋਤ ਸਿੰਘ ਜੀ ਤੁਸੀਂ ਵੀ ਵੀਡੀਓ ਕਾਲ ਉਦੋਂ ਕੀਤੀ ਸੀ ਵੀ ਬਹੁਤ ਤੇਜ਼ ਮੌਲੇ ਧਾਰ ਜਿਹੜਾ ਮੀਂਹ ਆ ਉੱਧਰ ਵੀ ਪੈ ਰਿਹਾ ਸੀਗਾ। ਜੀ ਬੇਰੀਆ ਦੇ ਵਿੱਚ ਵੀ ਬਹੁਤ ਜ਼ੋਰ ਦੇ ਨਾਲ ਮੀਂਹ ਪਿਆ ਇੱਕ ਟਾਈਮ ਦੇ ਉੱਤੇ। ਤੇ ਇਹ ਦੇਖੋ ਵੀ ਟੋਰਨਾਡੋਜ਼ ਦੀ ਜਿਹੜੀ ਸੈਂਟਰਲ ਵੈਲੀ ਦੇ ਵਿੱਚ ਜਿਹੜੀ ਖਬਰ ਆ ਉਹ ਨਿਊਯਾਰਕ ਟਾਈਮਜ਼ ਨੇ ਛਾਪੀ ਹੈ। ਨਿਊਯਾਰਕ ਟਾਈਮ ਨੇ ਕਿਹਾ ਵੀ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਚ ਬੱਚਿਆਂ ਨੂੰ ਜਿਹੜਾ ਸ਼ੈਲਟਰ ਇਨ ਪਲੇਸ ਕਰਨਾ ਪਿਆ। ਬਿਲਕੁਲ ਪੂਰੇ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਹੇਲਸ ਜਿਹੜੀਆਂ ਸਟਰੀਟਸ ਆ ਉੱਥੇ ਫਲੱਡਿੰਗ ਹੋਈ ਹੈਗੀ ਆ। ਟਰੈਸ਼ ਕੈਨਸ ਲੋਕਾਂ ਦੇ ਜਿਹੜੇ ਆ ਉਹ ਰੁੜ ਗਏ ਹੈਗੇ ਆ ਸੜਕਾਂ ਦੇ ਵਿੱਚ। ਸਿਟਰਸ ਹਾਈਟਸ ਸੈਕਰਾਮੈਂਟੋ ਵਾਲੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਡੇਵਿਸ ਦੇ ਵਿੱਚ ਜਿਹੜੇ ਆ ਮੀਂਹ ਤੇ ਕਾਰਮਾਈਕਲ ਦੇ ਵਿੱਚ ਗੜੇ ਵੀ ਪਏ ਹੈਗੇ ਆ। ਮਰਾਡਾ ਏਰੀਏ ਦੇ ਵਿੱਚ ਜਿੱਥੇ ਕਹਿੰਦੇ ਵੀ ਮਟਰਾਂ ਦੇ ਸਾਈਜ਼ ਜਿੰਨੇ ਜਿਹੜੇ ਆ ਗੜੇ ਉਹ ਵੀ ਪਏ ਹੈਗੇ ਆ। ਸੋ ਵਾਰਨਿੰਗ ਵਾਰ-ਵਾਰ ਜਿਹੜੀ ਆ ਹਾਈਵੇ ਪੈਟਰੋਲ ਵੱਲੋਂ ਦਿੱਤੀ ਗਈ ਵੀ ਸਲੋ ਚਲੋ। ਚੇਨ ਕੰਟਰੋਲਸ ਕੁਛ ਏਰੀਏਜ਼ ਦੇ ਵਿੱਚ ਜਿਹੜਾ ਹਾਈਵੇ 88 ਆ, ਹਾਈਵੇ 80 ਤੇ ਹਾਈਵੇ 50 ਇੱਧਰ ਰੀਨੋ ਵਾਲੀ ਸਾਈਡ ਨੂੰ ਉੱਧਰ ਜਿਹੜੀ ਉਹਨਾਂ ਨੇ ਰਿਕੁਆਇਰ ਕੀਤੀਆਂ ਹੈਗੀਆਂ ਆ। 48 ਘੰਟਿਆਂ 'ਚ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਉਹ ਪਿਆ ਹੈਗਾ। ਜੀ ਬਿਲਕੁਲ। ਸੋ ਉੱਦਾਂ ਜੇ ਇੱਧਰ ਅਸੀਂ ਦੇਖਦੇ ਹਾਂ ਵੀ ਇੱਧਰ ਤਾਂ ਪਿਛਲੇ ਕੁਛ ਘੰਟਿਆਂ ਦੇ ਵਿੱਚ ਹੀ ਜ਼ਿਆਦਾ ਜਿਹੜਾ ਉਹ ਸਵੇਰ ਦਾ ਹੀ ਉੱਦਾਂ ਵੀ ਕਿਣਮਿਣ ਸ਼ੁਰੂ ਜਿਹੜੀ ਉਹ ਹੋਈ ਸੀ। ਗੜੇਮਾਰੀ ਤਾਂ ਫਸਲਾਂ ਦੇ ਲਈ ਓਵਰਆਲ ਜਿਹੜੇ ਟਰੀਜ਼ ਆ ਚਾਹੇ ਉਹ ਪਿਸਤੇ ਦੇ ਆ ਤੇ ਚਾਹੇ ਉਹ ਬਦਾਮਾਂ ਦੇ ਆ ਤੇ ਚਾਹੇ ਦੂਜੇ ਆ, ਉਹਨਾਂ ਸਾਰਿਆਂ ਨੂੰ ਜਿਹੜੇ ਗੜੇ ਆ ਉਹ ਹਮੇਸ਼ਾ ਹੀ ਨੁਕਸਾਨ ਪਹੁੰਚਾਉਂਦੇ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਬਚਾਅ ਜਿਹੜਾ ਉਹ ਹੋ ਗਿਆ ਹੋਵੇ। ਬਾਕੀ ਜੇ ਨੁਕਸਾਨ ਆ ਤਾਂ ਉਹ ਫਿਰ ਹੁਣ ਉਹ ਤੋਂ ਬਚਾਅ ਨਹੀਂ, ਸਾਰਿਆਂ ਦੇ ਨਾਲ ਹੀ ਆ, ਬਰਾਬਰ ਹੀ ਆ, ਉਹ ਝੱਲਣਾ ਹੀ ਜਿਹੜਾ ਉਹ ਨਾਲ ਦੇ ਨਾਲ ਪੈਣਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੌਸਪਿਸ ਦਾ ਜਿਹੜਾ ਫਰੋਡ ਆ ਉਸ ਨੇ ਕਹਿ ਲਓ ਵੀ ਕੈਲੀਫੋਰਨੀਆ ਦੀਆਂ ਜਿਹੜੀਆਂ ਜੜ੍ਹਾਂ ਆ ਉਹ ਕੰਧਾਂ ਹਿਲਾ ਕੇ ਜਿਹੜੀਆਂ ਉਹ ਰੱਖ ਦਿੱਤੀਆਂ। ਅੱਜ ਕੈਪੀਟਲ ਹਿੱਲ ਦੇ ਉੱਤੇ ਜਿਹੜੀ ਇਸ ਦੀ ਹੀਅਰਿੰਗ ਹੋ ਰਹੀ ਸੀ, ਮੈਡੀਕੇਅਰ ਦੇ ਨਾਂ ਦੇ ਉੱਤੇ ਜਿਹੜਾ ਹੌਸਪਿਸ ਦਾ ਜਿਹੜਾ ਪ੍ਰੋਗਰਾਮ ਆ ਉਸ ਦੇ ਵਿੱਚ ਬਹੁਤ ਵੱਡੇ ਜਿਹੜੇ ਫਰਾਡ ਆ ਉਹ ਚੱਲ ਰਹੇ ਆ। ਬੀਤੇ ਦਿਨਾਂ ਦੇ ਵਿੱਚ CBS ਨੇ ਇੱਕ ਕੀਤੀ ਸੀਗੀ ਜਾਂਚ ਇਨਵੈਸਟੀਗੇਸ਼ਨ, ਜਿਸ ਦੇ ਵਿੱਚ ਰੈੱਡ ਵਾਰਨਿੰਗਸ ਆਈਆਂ ਆ 126 ਤੋਂ ਵੱਧ ਜਿਹੜੇ ਹੌਸਪਿਸ ਪ੍ਰੋਵਾਈਡਰਸ ਆ ਉਹਨਾਂ ਨੂੰ ਲੈ ਕੇ। ਉਹ ਉਹਨਾਂ ਨੇ ਇਕੱਲਾ LA ਕਾਉਂਟੀ ਦੇ ਵਿੱਚ ਜਿਹੜਾ ਉਹ ਕੀਤਾ, ਜਿਸ ਦੇ ਵਿੱਚ ਇੱਕ ਡਾਕਟਰ ਹੀ ਪਤਾ ਨਹੀਂ ਕਿੰਨਿਆਂ ਹੌਸਪਿਸ ਜਿਹੜੇ ਪ੍ਰੋਵਾਈਡਰਸ ਦਾ ਉਹਨਾਂ ਦਾ ਮੇਨ ਡਾਇਰੈਕਟਰ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਹੋ ਗਿਆ ਸੀਗਾ। ਲਿਨ ਇਨਾਨੀ ਉਹਨਾਂ ਨੇ ਜਿਹੜਾ ਟੈਸਟੀਫਾਈ ਕੀਤਾ ਜਿਹੜਾ ਇਸ ਅੱਜ ਜਿਹੜੀ ਇਸ ਹੌਸਪਿਸ ਜਿਹੜੀ ਫਰਾਡ ਆ ਉਸ ਦੇ ਵਿੱਚ ਕਹਿੰਦੇ ਵੀ ਉਹਨਾਂ ਦਾ ਮੈਡੀਕੇਅਰ ਨੰਬਰ ਚੋਰੀ ਜਿਹੜਾ ਉਹ ਕਰ ਲਿਆ ਗਿਆ ਸੀਗਾ। ਫਿਰ ਉਸ ਨੂੰ ਅਨਰੋਲ ਕਰ ਦਿੱਤਾ ਗਿਆ, ਉਹਨੂੰ ਪਤਾ ਵੀ ਜਿਹੜਾ ਉਹ ਨਹੀਂ ਸੀਗਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਵਾਪਰਿਆ। ਜਿਹੜੇ ਲੋਕ ਠੀਕ ਵੀ ਸੀਗੇ ਉਹਨਾਂ ਨੂੰ ਬਿਮਾਰ ਸ਼ੋ ਕਰਕੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੀ ਮਨੀ ਆ ਉਹ ਲੈਂਦੇ ਰਹੇ। ਕਈ ਜਿਹੜੇ ਸੋ ਕਾਲਡ ਵਿਕਟਮ ਆ ਉਹ ਵੀ ਨਾਲ ਜੁੜੇ ਸੀ, ਉਹਨਾਂ ਨੂੰ $100-200 ਜਿਹੜਾ ਮਹੀਨੇ ਦਾ ਦੇਈ ਜਾਂਦੇ ਸੀਗੇ ਵੀ ਤੁਸੀਂ ਬਸ ਕਹੀ ਚੱਲੋ ਵੀ ਆਪਾਂ ਜਿਹੜੇ ਉਹ ਬਿਮਾਰ ਹੈਗੇ ਆ, ਤੇ ਅਸਲ ਜੋ ਬਿਮਾਰ ਨਹੀਂ ਵੀ ਸੀਗੇ ਪਰ ਤੇ ਜਿਹੜੇ ਡਾਕਟਰ ਨੇ ਤੇ ਕੇਂਦਰ ਨੇ ਉਹ ਉਸ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਉਹ ਲੋਕਾਂ ਦੇ ਜਿਹੜੇ ਟੈਕਸ ਪੇਅਰ ਮਨੀ ਦਾ ਚੂਨਾ ਜਿਹੜਾ ਉਹ ਲਾਈ ਜਾ ਰਹੇ ਸੀਗੇ। ਸੋ ਮੈਡੀਕੇਅਰ ਫਰਾਡ ਇਸ ਟਾਈਮ ਬਹੁਤ ਵੱਡਾ ਪੋਲੀਟੀਕਲ ਟੌਪਿਕ ਬਣ ਚੁੱਕਾ ਆ। ਦੋਨੋਂ ਹੀ ਪਾਰਟੀਆਂ ਇੱਕ ਦੂਜੇ ਨੂੰ ਜਿਹੜਾ ਬਲੇਮ ਕਰ ਰਹੀਆਂ ਆ ਇਸ ਸਮੱਸਿਆ ਦੇ ਜਿਹੜੇ ਉਹ ਲਈ, ਪਰ ਇਹ ਰਿਐਲਿਟੀ ਇਹ ਆ ਵੀ ਦੋਨਾਂ ਹੀ ਪਾਰਟੀਆਂ ਦੇ ਜਿਹੜੀਆਂ ਸਟੇਟਸ ਦੇ ਵਿੱਚ ਜਿਨ੍ਹਾਂ ਦੇ ਗਵਰਨਰ ਆ ਉੱਥੇ ਇਦਾਂ ਦੇ ਜਿਹੜੇ ਫਰਾਡ ਆ ਉਹ ਇਸ ਮੌਕੇ ਚੱਲ ਰਹੇ ਜਿਹੜੇ ਉਹ ਹੈਗੇ ਆ। ਸੋ ਹੌਸਪਿਸ ਕੇਂਦਰਾਂ ਦੇ ਨਾਂ ਦੇ ਉੱਤੇ ਵੱਡੇ ਫਰਾਡ ਹੋ ਰਹੇ ਆ ਤੇ ਇਹਨਾਂ ਦਾ ਹੁਣ ਇਵੈਂਚੁਅਲੀ ਪਰਦਾਫਾਸ਼ ਜਿਹੜਾ ਉਹ ਹੋ ਰਿਹਾ ਆ। ਸੋ ਹੋਪਫੁਲੀ
ਆਉਂਦੇ ਸਮੇਂ ਦੇ ਵਿੱਚ ਇਹ ਫਰਾਡ ਰੋਕਣ, ਕਿਉਂਕਿ ਹਰਜੋਤ ਸਿੰਘ ਜੀ ਇਹ ਜਿਹੜੀ ਮਨੀ ਲੋੜਵੰਦ ਤੱਕ ਪਹੁੰਚਣ ਦੀ ਬਜਾਏ ਇਹ ਜਿਹੜੇ ਕੇਂਦਰ ਆ ਤੇ ਇਹ ਜਿਹੜੇ ਸੋ ਕਾਲਡ ਡਾਕਟਰ ਆ ਆਪਣੀਆਂ ਜੇਬਾਂ ਲਾਈਨ ਕਰੀ ਜਾ ਰਹੇ ਹੈਗੇ ਆ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ। ਇੱਕ ਜੇ ਇਲੈਕਟ੍ਰਿਕ ਕਾਰਾਂ ਦੀ ਜਿਹੜੀ ਸੇਲ ਆ ਕੈਲੀਫੋਰਨੀਆ ਦੇ ਵਿੱਚ 14% ਡਾਊਨ ਹੋ ਗਈ ਆ, ਕਿਉਂਕਿ ਜਿਹੜਾ ਫੈਡਰਲ ਇਨਸੈਂਟਿਵ ਦਿੱਤਾ ਜਾਂਦਾ ਸੀ ਉਹ ਖਤਮ ਕਰ ਦਿੱਤਾ ਗਿਆ ਹੈਗਾ। ਟਰੱਕਰ ਕਾਰਲਸਨ ਤੁਸੀਂ ਜਾਣਦੇ ਹੀ ਆ, ਬਹੁਤ ਵੈਲ ਨੋਨ ਰੇਡੀਓ ਟੀਵੀ ਹੋਸਟ ਹੈਗਾ ਆ। ਉਹਨੇ ਅੱਜ ਅਪੋਲੋਜਾਈਜ਼ ਕੀਤਾ ਹੈ ਵੀ ਮੈਂ ਟਰੰਪ ਹੋਣਾ ਦੀ ਜਿਹੜੀ ਆ ਸੈਕੰਡ ਟਰਮ ਦੇ ਵਿੱਚ ਜੋ ਸਪੋਰਟ ਕੀਤੀ ਆ ਉਹ ਗਲਤ ਕੀਤੀ ਆ, ਮੈਨੂੰ ਕਰਨੀ ਨਹੀਂ ਚਾਹੀਦੀ ਸੀ। ਹੁਣ ਆਪਣੀ ਜਿਹੜੀ ਗਲਤੀ ਆ ਉਹ ਮੰਨੀ ਹੈਗੀ। ਜੀ ਜਾਂਦੇ ਜਾਂਦੇ ਮਾਰਕੀਟਸ ਦਾ ਜਿਹੜਾ ਹਰਜੋਤ ਸਿੰਘ ਜੀ ਜੇ ਹਾਲ ਦੱਸਦੇ ਜਾਈਏ ਤਾਂ ਡਾਓ ਜੋਨ ਅੱਜ 200 ਤੇ 93 ਪੁਆਇੰਟ ਘਟ ਕੇ 49,149 ਦੇ ਉੱਤੇ ਬੰਦ ਹੋਇਆ। S&P 45 ਪੁਆਇੰਟ ਘਟ ਕੇ 7,064, ਨੈਸਡੈਕ 144 ਪੁਆਇੰਟ ਘਟ ਕੇ 24,260 ਦੇ ਉੱਤੇ। ਸੋਨੇ ਦਾ ਭਾਅ $4760 ਤੇ $60 ਪ੍ਰਤੀ ਟ੍ਰੋਏ ਆਉਂਸ। ਕੱਚੇ ਤੇਲ ਦੀ ਕੀਮਤ $92 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 year yield 4.29%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 76,332 ਤੇ ਇਥੀਰੀਅਮ 2300 ਤੇ $27 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਪਾਕਿਸਤਾਨ ਦੇ 279 ਰੁਪਏ ਤੇ 31 ਪੈਸੇ। ਇੰਡੀਆ ਦੇ 93 ਰੁਪਏ ਤੇ 53 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।